With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिक्खी दिया ते बेड़ा गर्क कीता है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. Viewers, welcome again. जी डॉक्टर साहब ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਜਲੰਧਰ ਤੋਂ ਵੀਰ ਜਤਿੰਦਰ ਸਿੰਘ ਜੀ ਦਾ। ਇਹ ਲਿਖਦੇ ਹਨ, ਚਿੰਤਾ ਦਾ ਵਿਸ਼ਾ ਹੈ ਕਿ ਸਿੱਖਾਂ ਦੀ ਜੁਝਾਰੂ ਕੌਮ ਅੱਜ ਨਚਾਰਾਂ ਦੀ ਕੌਮ ਬਣਦੀ ਜਾ ਰਹੀ ਹੈ। ਲੱਚਰ ਗੀਤਾਂ ਨੇ ਸਭ ਦੀ ਸੂਰਤ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਚਿੰਤਾ ਦਾ ਵਿਸ਼ਾ ਹੈ, ਮੰਨੋ ਚਾਹੇ ਨਾ ਮੰਨੋ। ਇੱਕ ਸਵਾਲ ਤਾਂ ਜ਼ਰੂਰ ਪੈਦਾ ਹੁੰਦਾ ਹੈ, RSS ਨੇ ਪੂਰਾ ਜ਼ੋਰ ਲਾਇਆ ਹੋਇਆ ਹੈ ਕਿ ਪੂਰੇ ਭਾਰਤ ਵਿੱਚ ਸਿਰਫ ਇੱਕ ਹਿੰਦੂ ਧਰਮ ਹੀ ਰੱਖਣਾ ਚਾਹੀਦਾ ਹੈ ਤੇ RSS ਵਾਲਿਆਂ ਨੇ ਸਿੱਖਾਂ ਨੂੰ ਚੈਲੰਜ ਕੀਤਾ ਹੋਇਆ ਹੈ ਕਿ ਸਿੱਖ ਧਰਮ ਵਿੱਚ ਇੰਨੀ ਜ਼ਿਆਦਾ ਰਲਗੜ ਕਰ ਦਿਆਂਗੇ ਕਿ ਇੱਕ ਦਿਨ ਕਿਹਾ ਜਾਵੇਗਾ ਕਿ ਸਿੱਖ ਹਿੰਦੂ ਧਰਮ ਦਾ ਅੰਗ ਹੀ ਹੈ। ਸੋ ਸਿੱਖ ਨੌਜਵਾਨਾਂ ਅੱਗੇ ਇੱਕ ਸਵਾਲ ਹੈ ਕਿ ਜੇ ਆਪਾਂ ਹੀ ਨਚਾਰਾਂ ਦੀ ਕੌਮ ਵੱਲ ਵਧਦੇ ਗਏ, ਬਾਣੀ ਅਤੇ ਬਾਣੇ ਨੂੰ ਜ਼ਿੰਦਗੀ ਦਾ ਹਿੱਸਾ ਨਹੀਂ ਬਣਾਇਆ, ਤਾਂ ਉਹ ਦਿਨ ਦੂਰ ਨਹੀਂ ਕਿ ਹਿੰਦੂ RSS ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਵੇਗੀ। ਸੋ ਤੁਸੀਂ ਖੁਦ ਆਪਣੇ ਆਪ ਸਿਆਣੇ ਹੋ, ਕੌਮ ਆਪਣੇ ਆਪ ਸਿਆਣੀ ਹੋ ਜਾਵੇਗੀ। ਹੁਣ ਸਮਾਂ ਸੋਚਣ ਦਾ ਨਹੀਂ, ਕੌਮ ਨੂੰ ਇਕਜੁੱਟ ਕਰਨ ਦਾ ਹੈ। ਜੀ ਡਾਕਟਰ ਸਾਹਿਬ। ਵੀਰ ਜਤਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਜਲੰਧਰ ਤੋਂ ਲਿਖਿਆ ਹੈ। ਜਲੰਧਰ ਨਾਲ ਸਾਡੀਆਂ ਬਹੁਤ ਯਾਦਾਂ ਜੁੜੀਆਂ ਹੋਈਆਂ ਲੰਬਾ ਵਕਤ ਜੀ। ਔਰ ਉਹਨਾਂ ਨੇ ਜਿਹੜਾ ਵਿਸ਼ਾ ਵੀ ਲਿਆ ਹੈ, ਇਹ ਸੱਚਮੁੱਚ ਜਿਹੜਾ ਵੀ ਪੰਥ ਨੂੰ ਪਿਆਰ ਕਰਨ ਵਾਲਾ ਸੱਚਿਆਰਾ ਸਿੱਖ ਹੈ, ਇੱਥੇ ਹੈ ਉੱਥੇ ਹੈ, ਇੱਥੋਂ ਵਾਲੇ ਵੀ ਜਿਹੜੇ ਖਾਸ ਤੌਰ 'ਤੇ ਜਾਂਦੇ ਨੇ, ਉਹ ਜਦੋਂ ਉੱਥੋਂ ਵਾਲਿਆਂ ਦਾ ਹਾਲ ਦੇਖਦੇ ਨੇ, ਇੱਕ ਤਾਂ ਪਤਤਪੁਣਾ ਆਪਣੀ ਥਾਂ 'ਤੇ ਹੈ, ਲੇਕਿਨ ਉਹਨਾਂ ਦਾ ਇਹ ਕਹਿਣਾ ਹੈ, ਔਰ ਪਿਛਲੇ ਦਿਨਾਂ 'ਚ ਇਹ ਗੱਲ ਇੱਕ ਸਿੱਖ ਸਕਾਲਰ ਨੇ ਵੀ ਕਹੀ ਆਪਣੇ ਇੰਟਰਵਿਊ ਦੇ ਵਿੱਚ। ਉਹਨੇ ਕਿਹਾ ਵੀ ਇੱਥੋਂ ਵਾਲੇ ਜ਼ਿਆਦਾ ਫਿਕਰਮੰਦ ਨੇ ਕਿ ਉੱਥੇ ਡਰੱਗਸ ਜਾਂ ਪਤਤਪੁਣਾ ਜਾਂ ਸਿੱਖੀ ਸਰੂਪ ਵਾਲੇ ਘੱਟ ਰਹੇ ਨੇ। ਉਹ ਕਹਿੰਦਾ ਜੀ ਤੁਹਾਡੇ ਲਈ ਸਭ ਤੋਂ ਵੱਡੀ ਪ੍ਰੋਬਲਮ ਉਦੋਂ ਹੋਏਗੀ ਕਿ ਜਿਨ੍ਹਾਂ ਨੂੰ ਤੁਸੀਂ ਸਿੱਖੀ ਸਰੂਪ ਵਾਲੇ ਕਹਿੰਦੇ ਹੋ, ਜਾਂ ਜਿਹੜੇ ਅੱਜ ਉੱਥੇ ਸਿੱਖੀ ਸਰੂਪ ਵਾਲਿਆਂ ਦੇ ਵੀ ਜਿਸ ਕਿਸਮ ਦੇ ਝੁਕਾਅ ਹੁੰਦੇ ਜਾ ਰਹੇ ਨੇ ਜੀ, ਕਿ ਉਹ ਸਿਰਫ ਉਹਨਾਂ ਦੇ ਸਰੂਪ ਸਿੱਖੀ ਵਾਲਾ ਹੋਏਗਾ, ਉਹਨਾਂ ਦੀ ਹਰ ਬਾਕੀ ਸੋਚ ਦਾ ਢੰਗ ਜਿਹੜਾ ਉਹ ਹਿੰਦੂਆਂ ਵਾਲਾ ਹੀ ਹੈ ਔਰ ਹੋਏਗਾ ਉਸ ਕਿਸਮ ਦਾ, ਕਿਉਂਕਿ ਜੋ ਉਹਨਾਂ ਦੀ ਐਜੂਕੇਸ਼ਨ ਚੱਲ ਰਹੀ ਹੈ ਸਕੂਲਾਂ 'ਚ ਕਾਲਜਾਂ 'ਚ, ਉਹਨਾਂ ਦੀ ਲੈਂਗੁਏਜ ਔਰ ਜਿਸ ਕਿਸਮ ਦਾ ਇਤਿਹਾਸ ਉਹਨਾਂ ਨੂੰ ਪੜ੍ਹਾਇਆ ਜਾ ਰਿਹਾ ਹੈ, ਔਰ ਜਿਸ ਕਿਸਮ ਦੇ ਝੂਠੇ ਜਿਹੜੇ ਸਾਰੇ ਹੀ ਕੋਈ ਜੋਤਿਸ਼, ਕੋਈ ਤਾਂਤਰਿਕ, ਕੋਈ ਮੰਦਰ, ਕੋਈ ਵਸਤੂ ਸ਼ਾਸਤਰ, ਕੋਈ ਦੂਸਰਾ, ਕਿ ਉਸ ਸਾਰੇ 'ਚ ਹੀ ਹਿੰਦੂਤਵਾ ਦੇ ਕਲਚਰ 'ਚ ਇਵੇਂ ਉਹਨਾਂ ਨੂੰ ਲਬੇੜ ਦਿੱਤਾ ਹੈ ਕਿ ਜੇ ਉਹ ਸ਼ਕਲੋਂ ਦਿੱਖ ਤੋਂ ਸਿੱਖ ਵੀ ਨੇ, ਲੇਕਿਨ ਉਹਨਾਂ ਦੀ ਸੋਚ ਜਿਹੜੀ ਹੈ ਉਹ ਬਹੁ ਗਿਣਤੀ ਹਿੰਦੂਆਂ ਵਾਲੀ ਹੈ। ਉਹਨਾਂ ਨੇ ਕਿਹਾ ਜੀ ਉਹ ਜ਼ਿਆਦਾ ਖਤਰਨਾਕ ਹੈ, ਕਿਉਂਕਿ ਜਿਹੜਾ ਦੂਸਰਾ ਪਾਰਟ ਹੈ ਉਹਨਾਂ ਨੂੰ ਤੁਸੀਂ ਕਹਿ ਦਿਓਗੇ ਕਿ ਇਹ ਸਿੱਖ ਨਹੀਂ ਹੈਗੇ। ਜਿਵੇਂ ਹੁਣ
ਕਈਆਂ ਨੇ ਸਹਿਜਧਾਰੀ ਤੇ ਪਤਤ ਉਹਨਾਂ ਨੂੰ ਰਲਗੱਡ ਕਰਕੇ ਇਹਨੂੰ ਇਸ਼ੂ ਬਣਾਇਆ ਹੋਇਆ ਹੈ। ਅਮਰਿੰਦਰ ਕਹਿੰਦਾ ਹੈ ਕਿ ਜੀ ਜੇ ਹੁਣ ਇਹ ਕੋਈ ਕਾਨੂੰਨੀ ਚਾਰਾਜੋਈ ਕਰਨੀ ਚਾਹਣਗੇ ਅਸੀਂ ਪੂਰੀ ਮਦਦ ਕਰਾਂਗੇ। ਦੂਜੇ ਵੀ ਕਹਿ ਰਹੇ ਨੇ ਜੀ 7 ਮਿਲੀਅਨ ਨੇ 8 ਮਿਲੀਅਨ ਨੇ ਤੋੜ ਦਿੱਤਾ ਵੰਡ ਦਿੱਤਾ। ਉਹ ਪਾਰਟ ਤਾਂ ਇੱਕ ਪਾਸੇ ਹੈ। ਔਰ ਸਾਡੇ ਜਿਹੜੇ ਪ੍ਰੇਮੀ ਨੇ ਜਿਹੜੇ ਲਿਖਣ ਵਾਲੇ ਕਾਮੈਂਟ ਜਾਂ ਦੂਜੇ ਉਹ ਕਹਿੰਦੇ ਲਓ ਜੀ ਹੁਣ ਤੁਸੀਂ ਕਿਹੜਾ ਰੈਫਰੈਂਡਮ ਕਰਾ ਲਓਗੇ, ਹੁਣ ਤਾਂ ਤੁਸੀਂ ਇੰਨੇ ਵੱਡੇ ਹਿੱਸੇ ਨੂੰ ਬਾਹਰ ਕੱਢਤਾ, 8 ਮਿਲੀਅਨ ਤਾਂ ਤੁਹਾਡੇ ਖਿਲਾਫ ਹੋ ਗਏ। ਉਹ ਇੱਕ ਕਿਸੇ ਹੋਰ ਗੱਲ ਦੀ ਡਿਬੇਟ ਨੂੰ ਕਿਸੇ ਹੋਰ ਪਾਸੇ ਹੀ ਘੁਮਾਇਆ ਹੋਇਆ ਹੈ। ਪਰ ਜਿਹੜੀ ਗੱਲ ਵੱਲ ਇਹਨਾਂ ਨੇ ਵੀ ਇਸ਼ਾਰਾ ਕੀਤਾ ਵੀਰ ਜਤਿੰਦਰ ਸਿੰਘ ਹੋਰਾਂ ਨੇ, ਉਹ ਇਹੀ ਹੈ ਕਿ ਵੀ ਇੱਕ ਪਾਸੇ ਤਾਂ ਉਹ ਕਲਚਰ ਹੈ ਜਿਹੜਾ ਨਚਾਰ ਕਲਚਰ ਆ ਗਿਆ, ਮੋਰ ਦੇ ਖੰਭਾਂ ਵਾਂਗੂ ਉਹ ਲਾਏ ਹੋਏ ਨੇ ਤੇ ਐਂ ਕਰਕੇ ਜਿਹੜੇ ਨੇ ਉਹ ਭੰਗੜੇ ਜਿਹੜਾ ਉਹ ਬਣਾ ਦਿੱਤਾ ਕਿ ਵੀ ਆਹੀ ਜਿਵੇਂ ਇੱਥੇ ਇਹਨਾਂ ਦਾ ਮੁਲਕ ਸੀ ਨੇਟਿਵ ਅਮਰੀਕਨਸ ਦਾ, ਅਮਰੀਕਾ ਉਹ ਖੋਹ ਲਿਆ ਗੋਰਿਆਂ ਨੇ ਆ ਕੇ। ਔਰ ਹੁਣ ਇਹਨਾਂ ਦੀਆਂ ਪੈਰੇਡਸ ਦੇ ਉੱਤੇ ਜਾਂ ਦੂਜੇ ਉਹ ਨਚਾਰ ਹੀ ਹੁੰਦੇ ਨੇ। ਇਹੀ ਹਾਲ ਮੌਰੀਜ਼ ਦਾ ਨਿਊਜ਼ੀਲੈਂਡ 'ਚ, ਇਹੀ ਹਾਲ ਐਬੋਰੀਜਨਸ ਦਾ ਆਸਟ੍ਰੇਲੀਆ ਦੇ ਵਿੱਚ। ਅੱਜ ਬਾਈ ਐਂਡ ਲਾਰਜ ਕਿਹੜਾ ਪੰਜਾਬ ਦੇ ਵਿੱਚ ਫਸਲਾਂ ਪੱਕ ਗਈਆਂ ਤੇ ਕਿਹੜੇ ਭੰਗੜੇ ਪਾਉਂਦੇ, ਜਿਹੜੇ ਫਸਲਾਂ ਵਿਚਾਰੇ ਵੇਚਣ ਜਿਹੜੇ ਬੀਜਣ ਵਾਲੇ ਔਰ ਵੱਢਣ ਵਾਲੇ ਔਰ ਦੇਸ਼ ਦਾ ਢਿੱਡ ਭਰਨ ਵਾਲੇ ਉਹ ਤਾਂ ਆਤਮਘਾਤ ਕਰ ਰਹੇ ਨੇ। ਭੰਗੜੇ ਕੌਣ ਪਾ ਰਿਹਾ ਜੀ? ਔਰ ਜਿੱਥੇ ਲਹੂ ਭਿੱਜੀ ਉਹ ਗੱਲ ਹੋਏ ਕਿ ਵੀ ਇੱਕ ਪਾਸੇ ਤੁਹਾਡਾ ਮੁਲਕ ਜਿਹੜਾ ਦੇਸ਼ ਪੰਜਾਬ ਜਿਹੜਾ ਉਹ ਬਿਲਕੁਲ ਤਬਾਹੀ ਦੇ ਕਗਾਰ ਤੇ ਹੈ ਤੇ ਤੁਹਾਨੂੰ ਉਹਨਾਂ ਨੇ ਸ਼ੋ ਪੀਸ ਬਣਾਇਆ ਹੋਇਆ ਕਿ ਜੀ ਤੁਹਾਡੇ ਭੰਗੜਾ ਜਿਹੜਾ ਜੀ ਬਹੁਤ ਪੰਜਾਬ ਦੀ ਬੀਟ ਜੀ, ਡਰਮ ਦੀ ਬੀਟ ਜੀ, ਫਲਾਣਾ। ਇੱਥੇ ਵੀ ਉਹੀ ਤੁਰੇ ਹੁੰਦੇ ਨੇ। ਉੱਥੋਂ ਪਹਿਲਾਂ ਉਹ ਇੱਕ ਸੱਜਣ ਹਾਸੇ 'ਚ ਕਹਿੰਦੇ ਹੁੰਦੇ ਨੇ, ਕਹਿੰਦਾ ਕਿ ਵੀ ਜਦੋਂ ਉੱਥੇ ਕੋਠੀਆਂ ਪਾ ਰਹੇ ਹੁੰਦੇ ਨੇ ਉਹ ਫਰਸ਼ ਜਿਹੜਾ ਉਹ ਰੁਕ ਜਾਂਦਾ ਆ ਕੇ ਤੇ ਫਿਰ ਕਹਿੰਦੇ ਬਾਹਰ ਦਾ ਗੇੜਾ ਦੇ ਆਉਂਦੇ ਨੇ। ਇੱਥੇ ਆ ਕੇ ਕਹਿਣਗੇ ਮਿੱਟੀ ਬਾਜਾਂ ਮਾਰਦੀ ਵੀ ਉਹ ਮਿੱਟੀ ਬਾਜਾਂ ਕਾਹਨੂੰ ਮਾਰਦੀ ਵੀ ਡਾਲਰ ਪਾਉਂਡ ਬਾਜਾਂ ਮਾਰਦੇ ਤੇ ਉਹ ਲਿਜਾ ਕੇ ਫਿਰ ਉੱਥੇ ਆਪਣਾ ਉਹਨਾਂ ਨੇ ਕੀਤਾ ਹੁੰਦਾ। ਪਰ ਇੱਕ ਐਸਾ ਕਲਚਰ ਖੜਾ ਕਰ ਦਿੱਤਾ ਆਰਟੀਫਿਸ਼ੀਅਲ ਕਲਚਰ ਜਿਹਦਾ ਉਸ ਧਰਤੀ ਦੇ ਨਾਲ ਕੋਈ ਸੰਬੰਧ ਨਹੀਂ ਹੈ, ਜਿਸ ਧਰਤੀ ਦੇ ਉੱਤੇ ਇਸ ਕਿਸਮ ਦਾ ਜਿਹੜਾ ਉਹ ਜ਼ੁਲਮ ਹੋ ਰਿਹਾ ਹੋਏ ਔਰ ਲੋਕ ਸਫਰ ਕਰ ਰਹੇ ਹੋਣ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇੰਨੀ ਜ਼ਿਆਦਾ ਰਲਗੱਡ ਹੈ। ਔਰ ਜਦੋਂ ਤੁਸੀਂ ਹੁਣ ਪ੍ਰੈਕਟਿਸਿਸ ਦੇਖਦੇ ਹੋ, ਵੈਸੇ ਤਾਂ ਪਹਿਲਾਂ ਹੀ 1920 ਤੱਕ ਪਹੁੰਚਦੇ ਆ, ਜਿਵੇਂ ਉਦਾਸੀ ਮਹੰਤਾਂ ਨੇ, ਨਿਰਮਲਿਆਂ ਨੇ, ਬਾਕੀ ਸਾਰਿਆਂ ਨੇ ਰਲਗੱਡ ਕੰਮ ਕਰ ਦਿੱਤਾ ਸੀ। ਅਕਾਲੀ ਲਹਿਰ ਇੱਕ ਯਤਨ ਸੀ ਕਿ ਵੀ ਕਿਵੇਂ ਜਿਹੜੀਆਂ ਸਨਾਤਨੀ ਪ੍ਰੈਕਟਿਸਿਸ ਨੇ ਉਹਨਾਂ ਨੇ ਲਿਆ ਕੇ ਦਰਬਾਰ ਸਾਹਿਬ 'ਚ ਮੂਰਤੀਆਂ ਰੱਖ ਦਿੱਤੀਆਂ ਸੀ, ਵਿੱਚ ਹੀ ਨਰਾਤੇ, ਵਿੱਚ ਹੀ ਕੰਜਕਾਂ, ਵਿੱਚ ਹੀ ਫਲਾਣਾ ਉਹ ਚੱਲੀ ਜਾਂਦਾ ਸੀ ਵਿੱਚੋਂ। ਔਰ ਅਕਾਲੀ ਲਹਿਰ ਨੇ ਮਸੀਂ ਇਸ ਤੋਂ ਖਹਿਰਾ ਛੁਡਵਾਇਆ ਸੀ। ਪਰ ਜਦੋਂ ਲੰਮਾ ਵਕਤ ਗੁਰਦੁਆਰਿਆਂ ਤੇ ਉਹਨਾਂ ਦਾ ਕਬਜ਼ਾ ਹੋ ਗਿਆ, ਉਹਨਾਂ ਨੂੰ ਵੀ ਲੱਗਿਆ ਕਿ ਵੀ ਕੋਈ ਗੱਲ ਨਹੀਂ ਹੈ, ਜੇ ਮਨਮਤ ਵੀ ਕਰਦੇ ਨੇ ਗੁਰਦੁਆਰਿਆਂ ਦੇ ਵਿੱਚ ਅਖੰਡ ਪਾਠ ਦੇ ਨਾਂ ਥੱਲੇ ਜੋ ਕੁਝ ਵੀ ਰਸਮੋ ਰਿਵਾਜ ਉੱਥੇ ਹੁਣ ਕੀਤਾ ਜਾਂਦਾ ਹੈ, ਉਹ ਹਾਲਾਂ ਸਿੱਖ ਰਹਿਤ ਮਰਿਆਦਾ ਨੇ ਸਪਸ਼ਟ ਕੀਤਾ ਵੀ ਆਹ ਗੱਲਾਂ ਪੰਥ ਵਿਰੋਧੀ ਨੇ। ਪਰ ਤੁਸੀਂ ਦੇਖੋਗੇ ਕਿ ਪਾਣੀ ਦਾ ਕੁੰਭ ਵੀ ਭਰਿਆ ਹੁੰਦਾ ਹੈ ਜੀ, ਉਹ ਪਾਣੀ ਦੇਵਤਾ ਵੀ ਆ ਗਿਆ, ਉਹਦੇ ਤੇ ਲਾਲ ਟਾਕੀ ਵੀ ਬੰਨੀ ਹੁੰਦੀ ਹੈ, ਦੁਰਗਾ ਮਾਤਾ ਵੀ ਆ ਗਈ, ਨਾਰੀਅਲ ਵੀ ਆ ਗਿਆ, ਦੂਜਾ ਵੀ ਆ ਗਿਆ। ਔਰ ਬਾਕੀ ਸਾਰੇ ਪਾਠ ਜਿਹੜੇ ਨੇ ਉਹ ਤੁਸੀਂ ਦੇਖੋਗੇ ਕਿ ਭਾਈ ਸ਼ਨੀਚਰਵਾਰ ਦੇਖ ਲਓ, ਕਾਲੇ ਮਾਵਾਂ ਦਾ ਢੇਰ ਲੱਗਾ ਹੁੰਦਾ ਗੁਰਦੁਆਰਿਆਂ ਕਿ ਉਹ ਪੰਡਤ ਨੇ ਕਿਹਾ ਹੁੰਦਾ ਕਿ ਵੀ ਆ ਹੁਣ ਸ਼ਨੀ ਦਾ ਲੋਹਣ ਹੈ, ਉੱਥੇ ਲਾਇਆ ਹੁੰਦਾ ਕਿ ਜੀ ਚਲੋ ਦਾਲ ਚਕਾਣਗੇ, ਇਹ ਦਾਲ ਬਣ ਜਾਏਗੀ। ਸੋ ਉਹੀ ਸਾਰਾ ਪਾਠ ਜਿਹੜਾ ਔਰ ਮੰਗਲ ਸ਼ਨੀਚਰ ਅੱਜ ਵੀ ਨਹੀਂ ਸਾਨੂੰ ਛੱਡਦੇ ਜੀ, ਮਾਵਾਂ ਧੋਣ ਹੀ ਨਹੀਂ ਦਿੰਦੀਆਂ ਸਿਰ ਕਿ ਜੀ ਇਹ ਵੀਰਵਾਰ ਹੈ, ਵੀਰਾਂ ਦਾ ਵਾਰ ਆ ਗਿਆ, ਇਹ ਸ਼ਨੀਚਰ ਚੰਬੜ ਗਿਆ, ਮੰਗਲ ਚੰਬੜ ਗਿਆ। ਗੁਰੂ ਨੇ ਤੁਹਾਨੂੰ ਸਾਰੇ ਚੋਂ ਕੱਢ ਕੇ ਇੱਕ ਐਸਾ ਨਿਰਮਲ ਮੱਤ ਦਿੱਤਾ। ਔਰ ਮੇਰੇ ਵੀ ਜਿਹੜੀ ਵਰੀ ਹੈ ਜੋ ਇਹਨਾਂ ਨੇ ਇਜ਼ਹਾਰ ਕੀਤਾ ਕਿ ਵੀ RSS ਤਾਂ ਦੂਜੇ ਨੂੰ ਤਾਂ ਫਿਰ ਬਹੁਤੀ ਲੋੜ ਹੀ ਨਹੀਂ ਪੈਣੀ, ਤੁਸੀਂ ਉੱਥੇ ਸਿੱਖੀ ਸਰੂਪ ਦੇ ਵਾਲੇ ਬੰਦੇ ਖੜੇ ਕਰ ਲਓ, ਭਾਵੇਂ ਅੰਮ੍ਰਿਤ ਵੀ ਛਕੇ ਹੋਣਗੇ ਤੇ ਉਹੀ ਨਾਲ ਭਾਰਤ ਮਾਤਾ ਵੀ ਕੀ ਜੈ ਵੀ ਕਹਿਣਗੇ, ਵੈਸ਼ਨੋ ਵੀ ਜਾਇਆ ਕਰਨਗੇ, ਦਰਬਾਰ ਸਾਹਿਬ ਵੀ ਜਾਣਗੇ ਜੀ। ਔਰ ਉੱਥੇ ਜਾ ਕੇ ਬਾਕੀ ਉਹ ਇੱਕ ਤਾਂ ਇਹ ਕਲਚਰ ਹੈ ਹਿੰਦੂਤਵਾ ਦਾ ਮਿਕਸ ਵਾਲਾ, ਇੱਕ ਕਬਰਾਂ ਦਾ ਕਲਚਰ ਹੈ, ਕਬਰਾਂ ਤੇ ਵੀ ਜਾਣਗੇ, ਚਾਦਰ ਵੀ ਚੜਾਉਣਗੇ, ਦੇਗਾਂ ਵੀ ਕਰਾ ਦੇਣਗੇ ਉੱਥੇ, ਮੋਟੇ ਰੋਟ ਵੀ ਪਕਾ ਕੇ, ਉਹ ਕਿਹੜੇ ਗੁੱਗੇ ਦਾ ਗੁੜ ਕੀ ਵੰਡਦੇ ਨੇ ਉਹ ਮੋਟਾ ਰੋਟ ਹੁੰਦਾ, ਸੀਰਨੀ ਵੀ ਵੰਡ ਦੇਣਗੇ। ਜੇ ਇਹੋ ਜਿਹੇ ਸਿੱਖ ਚਾਹੀਦੇ ਨੇ ਫਿਰ ਤਾਂ ਰੱਬ ਹੀ ਰੱਖ ਹੈ ਕਿ ਵੀ ਕੀ ਹੈ। ਸੋ ਇਹਨਾਂ ਦਾ ਵੀਰ ਜਤਿੰਦਰ ਸਿੰਘ ਜੀ ਦਾ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਇਸ ਖਤਰੇ ਤੋਂ ਆਗਾਹ ਕੀਤਾ। ਔਰ ਇਹ ਸੱਚਮੁੱਚ ਹੀ ਜਿਸ ਕਿਸਮ ਦੀ RSS ਦੀ ਵਰਕਿੰਗ ਲਾਈਨ ਹੈ ਉਹ ਇਹੀ ਕੁਛ ਕਰ ਰਹੇ ਨੇ। ਔਰ ਉਹਦਾ ਆਲਰੇਡੀ ਜਿਹੜਾ ਪ੍ਰਭਾਵ ਨਜ਼ਰ ਆ ਰਿਹਾ ਕਿ ਜੇ 2003 ਚ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ
ਤੇ ਸਨਾਤਨੀ ਕਿਸਮ ਦੇ ਸਿੱਖ ਜਿਹੜੇ ਉਹਨਾਂ ਨੇ ਖੜੇ ਕਰ ਦਿੱਤੇ ਨੇ, ਉਹ ਸੰਤ ਸਮਾਜ ਦੇ ਨਾਂ ਥੱਲੇ ਉਹਨਾਂ ਨੇ ਕਿਹਾ ਨਹੀਂ ਅਸੀਂ ਤਾਂ ਜੀ ਉਹ ਹਿੰਦੂ ਕੈਲੰਡਰ ਹੀ ਸਾਨੂੰ ਚਾਹੀਦਾ, ਬਿਕਰਮੀ ਕੈਲੰਡਰ, ਔਰ ਕਿਸ ਤਰੀਕੇ ਨਾਲ ਉਹੀ ਮੱਸਿਆ ਪੁੰਨਿਆ ਤੇ ਉਧਰ ਲਿਆ ਕੇ ਫਿਰ ਵਾਪਸ ਫਸਾਤਾ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਇਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਇੱਥੇ ਲਾਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।